ਮਾਮਾ ਯੂਸਫ ਅੰਜਮ ਸਾਹਿਬ ਕੋਲ ਸ਼ੁਰੂ ਕਰਦੇ ਆ ਸਰ ਜੀ, ਇਹਦੇ ਵਿੱਚ ਕਿੰਨੀ ਕੁ ਹਕੀਕਤ ਹੈਗੀ ਹੈ ਕਿ ਕਿੰਨਾ ਰੁਲਾਉਂਦੀ ਹੈ ਜਿੰਨਾ ਹਸਾਉਂਦੀ ਹੈਗੀ ਹੈ? ਕੀ ਕਹੋਗੇ ਕ੍ਰਿਕਟ ਦੇ ਵਾਲੇ ਨਾਲ? ਵੈਸਟ ਇੰਡੀਜ਼ ਅਸੀਂ ਗਏ, ਸਾਡੀ ਜਿਹੜੀ ਪਰਫਾਰਮੈਂਸ ਦਾ ਮਿਆਰ ਸਾਡੇ ਤਵੱਕੁਆਤ ਤੋਂ ਬਹੁਤ ਇਤਨਾ ਅੱਛਾ ਨਹੀਂ ਰਿਹਾ। ਹੁਣ ਅਸੀਂ ਇੰਗਲੈਂਡ ਵਿੱਚ ਹੈਗੇ ਹਾਂ, ਜਿੱਥੇ ਸਾਨੂੰ ਇੱਕ ਵਾਰੀ ਫੇਰ ਮੁਸ਼ਕਲਾਂ ਦਾ ਸਾਹਮਣਾ ਹੈਗਾ। ਲੀਡਸ ਟੈਸਟ ਵਿੱਚ ਸਾਨੂੰ ਲੱਗਦਾ ਕਿ ਇਨਿੰਗ ਦੀ ਜਿਹੜੀ ਕਿਸ਼ਤ ਹੈਗੀ ਆ ਉਹ ਯਕੀਨੀ ਹੋ ਚੁੱਕੀ ਹੈਗੀ ਆ। ਤੇ ਮੈਂ ਇਹੀ ਗੱਲ ਕਰਾਂਗਾ ਕਿ ਜਿਹੜੀ ਪਾਕਿਸਤਾਨ ਦੀ ਟੀਮ ਹੈਗੀ ਆ, ਪਤਾ ਨਹੀਂ ਕਦੋਂ ਸਿੱਖਣਾ ਸ਼ੁਰੂ ਕਰੇਗੀ ਆਪਣੀ ਗਲਤੀਆਂ ਤੋਂ। ਉਹੀ ਗਲਤੀਆਂ ਮੀਆਂ ਸਾਹਿਬ ਹੁਣ ਵੀ ਨਜ਼ਰ ਆ ਰਹੀਆਂ ਨੇ। ਫਾਸਟ ਬੋਲਿੰਗ ਵਿੱਚ ਅਸੀਂ ਲੈਕ ਕਰ ਰਹੇ ਹੈਗੇ ਹਾਂ, ਸਾਡੇ ਜਿਹੜੇ ਸਪਿਨਰ ਨੇ ਜ਼ਿਆਦਾ ਕਾਰਗਰ ਸਾਬਤ ਹੋ ਰਹੇ ਨੇ। ਇੱਕ ਵਕਤ ਸੀ, ਤੁਹਾਨੂੰ ਪਤਾ ਕਿ ਜਦੋਂ ਵਕਾਰ ਯੂਨਸ, ਸ਼ੁਐਬ ਅਖਤਰ ਵਗੈਰਾ, ਉਸ ਤੋਂ ਪਹਿਲਾਂ ਇਮਰਾਨ ਖਾਨ ਤੇ ਬਾਕੀਆਂ ਦਾ ਦੌਰ ਸੀ, ਅਸੀਂ ਆਪਣੇ ਫਾਸਟ ਬੋਲਿੰਗ ਦੀ ਵਜ੍ਹਾ ਤੋਂ ਫਤਵਾਤ ਹਾਸਲ ਕੀਤੀਆਂ ਸੀ। ਤੇ ਖਾਸ ਤੌਰ ਤੇ ਇੰਗਲੈਂਡ ਦੀ ਸਰਜ਼ਮੀਨ ਤੇ ਹਮੇਸ਼ਾ ਸਾਡੇ ਜਿਹੜੇ ਪੇਸਰਸ ਨੇ ਉਹਨਾਂ ਨੇ ਕਾਮਯਾਬੀਆਂ ਦਿਵਾਈਆਂ ਸੀ। ਤੇ ਹੁਣ ਉਹ ਲੱਗਦਾ ਕਿ ਜ਼ਮਾਨਾ ਚੇਂਜ ਹੋ ਗਿਆ ਹੈਗਾ। ਹੁਣ ਸਾਡੇ ਕੋਲ ਨਾ ਉਸ ਕਿਸਮ ਦੇ ਪੇਸਰਸ ਨੇ ਤੇ ਨੌਜਵਾਨਾਂ ਨੂੰ ਦੇਖੀਦਾ ਹੈਗਾ ਇਹ ਡੋਮੈਸਟਿਕ ਵਿੱਚ ਬੜਾ ਅੱਛਾ ਪਰਫਾਰਮ ਕਰਦੇ ਨੇ, ਲੇਕਿਨ ਇੰਟਰਨੈਸ਼ਨਲ ਟੀਮਾਂ ਨਾਲ ਜਦੋਂ ਖੇਡਦੇ ਨੇ ਬਾਹਰ ਜਾ ਕੇ ਤਾਂ ਉਹਨਾਂ ਦੀ ਜਿਹੜੀ ਪਰਫਾਰਮੈਂਸ ਦਾ ਮਿਆਰ ਹੈਗਾ ਉਹ ਤਵੱਕੁਆਤ ਦੇ ਮੁਤਾਬਕ ਨਹੀਂ ਹੁੰਦਾ। ਜਿਹੜੀ ਕਾਬਲੇ ਅਫਸੋਸ ਗੱਲ ਹੈਗੀ ਆ ਕਿ ਸਾਡਾ ਜਿਹੜਾ ਫਾਸਟ ਬੋਲਿੰਗ ਦਾ ਫਿਊਚਰ ਹੈਗਾ ਸਾਨੂੰ ਤਾਰੀਕ ਨਜ਼ਰ ਆ ਰਿਹਾ ਹੈਗਾ। ਅੱਛਾ ਯੂਸਫ ਸਾਹਿਬ, ਅਗਰ ਅਸੀਂ ਹੈਂਡਲ ਟੈਸਟ ਦੀ ਗੱਲ ਕਰੀਏ, ਇਹਦੇ 'ਚ ਅਸੀਂ ਬਿਲਕੁਲ ਹੀ ਲੱਗ ਰਿਹਾ ਹੈਗਾ ਕਿ ਸ਼ਾਇਦ ਅੱਜ ਤੀਸਰਾ ਦਿਨ ਹੈਗਾ, ਅੱਜ ਹੀ ਸ਼ਾਇਦ ਗੇਮ ਖਤਮ ਹੋ ਜਾਏ। ਤੇ ਕਿੱਥੇ ਕਿੱਥੇ ਪਾਕਿਸਤਾਨ ਟੀਮ ਨੇ ਗਲਤੀਆਂ ਕੀਤੀਆਂ ਹੈਗੀਆਂ ਨੇ? ਤੁਸੀਂ ਕੁਝ ਰੋਸ਼ਨੀ ਪਾਓਗੇ? ਮੀਆਂ ਸਾਹਿਬ ਇਹ ਪੁੱਛੋ ਕਿ ਕਿਹੜੀ ਜਗ੍ਹਾ ਤੇ ਪਾਕਿਸਤਾਨੀ ਟੀਮ ਨੇ ਅੱਛੀ ਪਰਫਾਰਮੈਂਸ ਦਿੱਤੀ ਹੈਗੀ ਆ। ਗਲਤੀਆਂ ਉਹੀ ਨੇ, ਬੈਟਿੰਗ 'ਚ ਇੱਕ ਅੱਧੀ ਪਾਰਟਨਰਸ਼ਿਪ ਲੱਗਦੀ, ਉਸ ਤੋਂ ਬਾਅਦ ਲਾਈਨ ਲੱਗ ਜਾਂਦੀ ਹੈਗੀ ਆ। ਤੁਹਾਨੂੰ ਹੁਣ ਵੀ ਪਤਾ ਕਿ ਜਿਹੜਾ ਮੈਚ ਹੋ ਰਿਹਾ ਇਹਦੇ 'ਚ 78 ਤੇ ਸਾਡੇ 8 ਮੁੰਡੇ ਆਖਰੀ ਆਊਟ ਹੋ ਗਏ ਸਨ। ਤੇ ਟੀਮਾਂ ਇਸ ਤਰ੍ਹਾਂ ਨਹੀਂ ਚੱਲਦੀਆਂ ਕਿ ਇਸ ਤਰ੍ਹਾਂ ਦੀ ਜਾਣੀ ਕਿ ਤਸਲਸਲ ਹੀ ਨਾ ਹੋਵੇ। ਜਿਹੜੀਆਂ ਖਾਮੀਆਂ ਨੇ ਅਸੀਂ ਕਈ ਵਰਿਆਂ ਤੋਂ ਆਖੀ ਜਾ ਰਹੇ ਹਾਂ ਕਿ ਪਾਕਿਸਤਾਨ ਟੀਮ ਦਾ ਜਿਹੜਾ ਬੈਟਿੰਗ ਆਰਡਰ ਹੈਗਾ ਉਹ ਕੋਲੈਪਸ ਕਰ ਜਾਂਦਾ, ਖਾਸ ਤੌਰ ਤੇ ਜਿਹੜੇ ਮਿਡਲ ਆਰਡਰ ਹੈ ਨੇ। ਬਾਬਰ ਆਜ਼ਮ ਦੀ ਕਮੀ ਯਕੀਨੀ ਤੌਰ ਤੇ ਮਹਿਸੂਸ ਹੋਈ ਹੈਗੀ। ਉਹ ਬਦਕਿਸਮਤੀ ਦੀ ਵਜ੍ਹਾ ਤੋਂ ਅਨਫਿਟ ਹੋ ਗਏ ਸਨ, ਜਿਹਦੀ ਵਜ੍ਹਾ ਤੋਂ ਟੀਮ ਦਾ ਹਿੱਸਾ ਨਹੀਂ ਬਣੇ। ਉਸ ਤੋਂ ਬਾਅਦ ਯੰਗਸਟਰ ਨੂੰ ਮੌਕਾ ਦਿੱਤਾ ਗਿਆ ਹੈਗਾ ਤੇ ਯੰਗਸਟਰ ਨੇ ਵੀ ਮਿਲੇ ਜੁਲੀ ਪਰਫਾਰਮੈਂਸ ਦਿੱਤੀ ਹੈਗੀ ਆ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜਾ ਟੈਲੈਂਟ ਅਸੀਂ ਇੱਥੇ ਡੋਮੈਸਟਿਕ ਵਿੱਚ ਵੇਖਦੇ ਹੈਗੇ ਆ, ਇੰਟਰਨੈਸ਼ਨਲ ਸਤ੍ਹਾ ਤੇ ਜਾਣ ਤੇ ਉਹ ਨਿਖਰ ਕੇ ਕਿਉਂ ਸਾਹਮਣੇ ਨਹੀਂ ਆਉਂਦਾ ਹੈਗਾ। ਮੁੰਡੇ ਆਪਣੀ ਖਾਮੀਆਂ ਨੂੰ ਦੂਰ ਕਿਉਂ ਨਹੀਂ ਕਰਦੇ ਨੇ? ਬਾਰ-ਬਾਰ ਉਹੀ ਗਲਤੀਆਂ ਕਰ ਕਰਕੇ ਆਊਟ ਹੋ ਰਹੇ ਨੇ। ਇਹਨੇ ਜਾਣੇ ਕਦੋਂ ਸਿੱਖਣਗੇ? ਇਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ ਕਿ ਸਾਡਾ ਜਿਹੜਾ ਫਿਊਚਰ ਹੈਗਾ ਉਹਦੇ 'ਤੇ ਸਵਾਲੀਆ ਨਿਸ਼ਾਨ ਲੱਗ ਜਾਏਗਾ। ਨਵੇਂ ਮੁੰਡਿਆਂ ਨੂੰ ਮੌਕਾ ਦੇਣਾ ਪਵੇਗਾ। ਤੇ ਜਿਹੜੀ ਖਾਸ ਤੌਰ ਤੇ ਜਿਹੜੀ ਸਾਡੇ ਲਈ ਪਰੇਸ਼ਾਨਕੁਨ ਗੱਲ ਹੈਗੀ ਆ ਉਹ ਹੈ ਸਾਡੀ ਫੀਲਡਿੰਗ ਦਾ ਮਿਆਰ। ਮੈਂ ਸਮਝਦਾ ਕਿ ਇਸ ਵੇਲੇ ਜਿੰਨੀਆਂ ਵੀ ਟੈਸਟ ਪਲੇਇੰਗ ਨੇਸ਼ਨ ਨੇ, ਸਾਡਾ ਫੀਲਡਿੰਗ ਦਾ ਮਿਆਰ ਸਭ ਤੋਂ ਘਟੀਆ ਹੈਗਾ। ਤੇ ਤੁਹਾਨੂੰ ਪਤਾ ਕਿ ਸ਼ੇਨ ਮੈਕਡਰਮਟ ਜਿਹੜੇ ਸਾਡੇ ਫੀਲਡਿੰਗ ਕੋਚ ਸਨ ਉਹ ਵੀ ਚੰਦ ਦਿਨ ਪਹਿਲਾਂ ਰਿਜ਼ਾਈਨ ਦੇ ਗਏ ਸਨ। ਤੇ ਹੁਣ ਸਾਡੇ ਜਿਹੜੇ ਪਾਕਿਸਤਾਨੀ ਫੀਲਡਿੰਗ ਕੋਚ ਹੀ ਨਾਲ ਲੱਗੇ ਨੇ, ਮਨਸੂਰ ਅਮਜਦ ਇਸ ਵੇਲੇ ਨਾਲ ਕੰਮ ਕਰ ਰਹੇ ਨੇ। ਤੇ ਮੀਆਂ ਸਾਹਿਬ ਹੈਰਾਨਕੁਨ ਗੱਲ ਇਹ ਆ ਕਿ ਇੱਕ ਮੈਂ ਪੋਸਟ ਪੜ੍ਹ ਰਿਹਾ ਸੀ, ਇਹਦੇ 'ਚ ਦੇਖਿਆ ਕਿ ਉਮਰ ਗੁਲ ਜਿਹੜੇ ਬੋਲਿੰਗ ਕੋਚ ਨੇ ਟੀਮ ਦੇ ਨਾਲ, ਉਹ ਆਏ ਨੇ ਆਪਣੇ, ਉਹਨਾਂ ਨੇ ਸਟੰਪਸ ਲਗਾਈਆਂ ਨੇ ਤਾਂ ਕਿ ਬੋਲਰਸ ਆ ਜਿਹੜੇ ਹੈ ਨੇ ਆ ਕੇ ਥੋੜ੍ਹਾ ਜਿਹਾ ਆਪਣਾ ਪ੍ਰੈਕਟਿਸ ਕਰ ਲੈਣ। ਫੀਲਡਿੰਗ ਕੋਚ ਵੀ ਆਏ ਨੇ, ਲੇਕਿਨ ਉਹ ਪੋਸਟ ਦੇ ਮੁਤਾਬਕ ਮੁੰਡੇ ਆਪਣੇ ਡਰੈਸਿੰਗ ਰੂਮ 'ਚ ਬੈਠੇ ਰਹੇ ਨੇ। ਇਹ ਜਿਹੜੇ ਦੋਨੋਂ ਕੋਚਸ ਨੇ ਇਹ ਥੋੜ੍ਹੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਮਜਬੂਰ ਹੋ ਕੇ ਵੀ ਵਾਪਸ ਚਲੇ ਗਏ ਨੇ। ਇਹ ਯਾਨੀ ਕਿ ਰਵੱਈਆ ਜਿਹੜਾ ਹੈਗਾ, ਇਸ ਤੋਂ ਲੱਗਦਾ ਕਿ ਪਾਕਿਸਤਾਨੀ ਟੀਮ ਦਾ ਜਿਹੜਾ ਡਿਸਿਪਲਿਨ ਦਾ ਮਿਆਰ ਹੈਗਾ ਇੰਨਾ ਅੱਛਾ ਨਹੀਂ ਰਹੇਗਾ, ਉਹਨੂੰ ਬਿਹਤਰ ਕਰਨ ਦੀ ਲੋੜ ਹੈ। ਜਦੋਂ ਤੱਕ ਅਗਰ ਅਸੀਂ ਡਿਸੀਜਨ ਦੀ ਗੱਲਬਾਤ ਕਰੀਏ, ਜਦੋਂ ਬਾਬਰ ਆਜ਼ਮ ਆਪਣਾ ਅਨਫਿਟ ਹੋ ਗਏ ਨੇ, ਟੀਮ ਦੀ ਕਿਆਦਤ ਨਹੀਂ ਕਰ ਸਕਦੀ, ਉਹਦੇ ਬਾਅਦ ਜਿਹੜਾ ਗਏ ਨਾ ਸੁਲਮਾਨ ਅਲੀ ਅਗਰ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ। ਤੁਹਾਡੀ ਨਜ਼ਰ ਦੇ ਵਿੱਚ ਇਹ ਫੈਸਲਾ ਕਿੰਨਾ ਚੰਗਾ ਸੀ? ਕਿਉਂਕਿ ਸਾਡੇ ਕੋਲ ਆਪਸ਼ਨ ਹੈ ਆਪਣਾ ਸ਼ਾਨ ਮਸੂਦ ਦੀ ਸੂਰਤ ਦੇ ਵਿੱਚ ਵੀ ਹੈਗੀ ਸੀ, ਮਾਮੂਲ ਹੱਕ ਦੀ ਵੀ, ਔਰ ਸ਼ਕੀਲ ਜਿਹੜੇ ਹੈਗੇ ਨੇ ਉਹ ਵੀ ਹੋ ਸਕਦੇ ਹੈਗੇ ਸੀ। ਕੀ ਕਹਿਣਾ ਚਾਹ ਰਹੇ ਜੇ ਕਿ ਆਇਆ ਕਿ ਪ੍ਰੈਕਟਿਸ ਠੀਕ ਹੈਗੀ ਸੀ, ਇਹ ਡਿਸੀਜਨ ਠੀਕ ਹੈਗਾ ਸੀ? ਦੇਖੋ ਮੀਆਂ ਸਾਹਿਬ, ਸਲਮਾਨ ਜਿਹੜਾ ਆਗਾ ਨੂੰ ਇਸ ਲਈ ਕਪਤਾਨੀ ਦਿੱਤੀ ਗਈ ਕਿ ਜ਼ਾਹਰਾ ਉੱਤੇ ਜਬ ਅਗਰ ਕਪਤਾਨ ਸਨ, ਉਹਨਾਂ T20 'ਚ ਪਾਕਿਸਤਾਨ ਟੀਮ ਦੀ ਕਿਆਦਤ ਕੀਤੀ ਹੈਗੀ ਸੀ। ਸ਼ਾਨ ਮਸੂਦ ਨੇ ਖੁਦ ਹੀ ਰਿਜ਼ਾਈਨ ਕੀਤਾ ਸੀ ਕਿ ਮੈਂ ਮਜ਼ੀਦ ਕਪਤਾਨੀ ਨਹੀਂ ਕਰਨਾ ਚਾਹੁੰਦਾ ਹੈਗਾ। ਤੇ ਉਸ ਤੋਂ ਬਾਅਦ ਸਾਡੇ ਕੋਲ ਚੁਆਇਸ ਸਲਮਾਨ ਆ ਗਈ ਵੱਜਦੇ ਸਨ। ਉਹ ਤਾਂ ਅੱਛਾ ਫੈਸਲਾ ਹੈ ਸੀ, ਲੇਕਿਨ ਔਨ ਦੀ ਫੀਲਡ ਜਿਹੜੇ ਉਹਨਾਂ ਦੇ ਕੋਈ ਡਿਸੀਜਨ ਸਨ, ਉਹਨਾਂ ਦਾ ਆਪਣਾ ਜਿਹੜਾ ਰਵੱਈਆ ਸੀ, ਉਹਨਾਂ ਦੀ ਆਪਣੀ ਖਰਾਬ ਫੀਲਡਿੰਗ ਸੀ, ਉਹਨੇ ਟੀਮ ਦੇ ਓਵਰਆਲ ਮੋਰਾਲ ਨੂੰ ਡੈਮੇਜ ਕੀਤਾ ਹੈਗਾ। ਜਦੋਂ ਕਪਤਾਨ ਅੱਛੀ ਕਿਆਦਤ ਨਹੀਂ ਕਰੇਗਾ, ਅੱਛੇ ਆਪਣੀ ਪਰਫਾਰਮੈਂਸ ਨਹੀਂ ਦੇਗਾ, ਤੇ ਬਾਕੀ ਮੁੰਡਿਆਂ ਕੋਲ ਕਿਸ ਤਰ੍ਹਾਂ ਸਵਾਲ ਜਵਾਬ ਕਰੇਗਾ ਕਿ ਯਾਰ ਤੁਸੀਂ ਅੱਛੀ ਫੀਲਡਿੰਗ ਕਿਉਂ ਨਹੀਂ ਕਰ ਰਹੇ ਹੋ? ਪਾਕਿਸਤਾਨ ਟੀਮ ਨੇ ਤੁਹਾਨੂੰ ਪਤਾ ਕਿ ਗਰਾਊਂਡ ਫੀਲਡਿੰਗ ਉਹਨਾਂ ਦਾ ਮਿਆਰ ਬਹੁਤ ਪਸਤ ਰਿਹਾ ਸੀ। ਉਸ ਤੋਂ ਬਾਅਦ ਜਿਹੜੇ ਡ੍ਰੌਪ ਕੈਚਸ ਨੇ ਟੈਸਟ ਮੈਚ ਵਿੱਚ ਤਾਂ ਤੁਹਾਨੂੰ ਮੌਕਾ ਹੀ ਨਹੀਂ ਮਿਲਦਾ ਹੈਗਾ ਕਿ ਕੋਈ ਖਿਲਾੜੀ ਜਿਹੜਾ ਬੈਟਰ ਹੈਗਾ ਤੁਹਾਨੂੰ ਚਾਂਸ ਦੇਵੇ। ਜਿਹੜੇ ਵੀ ਚਾਂਸ ਨਿਕਲਦੇ ਨੇ ਉਹ ਤੁਸੀਂ ਅਵੇਲ ਕਰਨੇ ਹੁੰਦੇ ਨੇ। ਤੇ ਸਾਡੀ ਫੀਲਡਿੰਗ ਦਾ ਜਿਹੜਾ ਮਿਆਰ ਹੈਗਾ ਉਹ ਬੜੇ ਅਰਸੇ ਤੋਂ ਬਹੁਤ ਘਟੀਆ ਜਾ ਰਿਹਾ ਹੈਗਾ, ਉਹਨੂੰ ਬਿਹਤਰ ਕਰਨ ਦੀ ਲੋੜ ਹੈਗੀ ਆ। ਫੀਲਡਿੰਗ ਕੋਚਸ ਨਹੀਂ ਸਿਖਾ ਸਕਦੇ, ਕੋਚਸ ਸਿਰਫ ਤੁਹਾਨੂੰ ਦੱਸ ਸਕਦੇ ਨੇ, ਪ੍ਰੈਕਟਿਸ ਕਰਵਾ ਸਕਦੇ ਨੇ। ਇਹਦੇ ਲਈ ਤੁਹਾਨੂੰ ਮੁਕੰਮਲ ਫਿਟਨੈਸ ਚਾਹੀਦੀ ਹੁੰਦੀ ਹੈ, ਆਪਣੀ ਜਿਹੜੀ
ਚੀਜ਼ਾਂ ਨੂੰ ਉਹਨਾਂ ਨੂੰ ਐਡਰੈਸ ਕਰਨ ਦੀ ਲੋੜ ਹੁੰਦੀ ਹੈਗੀ ਆ। ਤੇ ਜ਼ਾਤੀ ਦਿਲਚਸਪੀ ਜਦੋਂ ਤੱਕ ਖਿਲਾੜੀ ਨਹੀਂ ਲੈਣਗੇ ਉਦੋਂ ਤੱਕ ਤੁਹਾਡੀ ਫੀਲਡਿੰਗ ਕਦੇ ਵੀ ਅੱਛੀ ਨਹੀਂ ਹੋ ਸਕਦੀ ਹੈਗੀ ਆ। ਅੱਛਾ ਯੂਸਫ ਸਾਹਿਬ, ਕਾਫੀ ਲੋਕ ਕਹਿ ਰਹੇ ਨੇ ਕਿ ਇਹ ਜਿਹੜਾ ਮੈਚ ਹੈਗਾ ਹੈ ਅੱਜ ਤੀਸਰੇ ਰੋਜ਼ ਹੀ ਖਤਮ ਹੋ ਜਾਏਗਾ। ਅੱਜ ਤੁਸੀਂ ਕੀ ਦੇਖਦੇ ਜੇ ਕਿ ਪਾਕਿਸਤਾਨ ਟੀਮ ਕਮਬੈਕ ਕਰ ਸਕਦੀ ਹੈਗੀ ਹੈ, ਜਾਂ ਅੱਜ ਹੀ ਮੈਚ ਮੁੱਕ ਜਾਏਗਾ, ਜਾਂ ਕੁਝ ਚੌਥੇ ਜਾਂ ਪੰਜਵੇਂ ਦਿਨ ਦੇ ਵਿੱਚ ਵੀ ਮੈਚ ਜਾਏਗਾ? ਦੇਖੋ, ਜਿਸ ਕਿਸਮ ਦੀ ਇਹ ਵਿਕਟ ਹੈਗੀ ਨਾ, ਇੱਕ ਯਾਨੀ ਕਿ ਖੁਸ਼ਕ ਵਿਕਟ ਹੈਗੀ ਆ ਜਿੰਦੇ ਤੇ ਸਪਿਨਰ ਜ਼ਿਆਦਾ ਕਾਮਯਾਬ ਹੋ ਰਹੇ ਨੇ, ਉਹਨਾਂ ਦੇ ਫਾਸਟ ਬੋਲਰ ਨੇ ਜ਼ਿਆਦਾ ਹੈਲਪ ਆਊਟ ਕੀਤੀ, ਉਹਨਾਂ ਨੂੰ ਮਿਲੀ ਹੈਗੀ ਆ। ਮੈਂ ਸਮਝਦਾ ਕਿ ਪਾਕਿਸਤਾਨੀ ਬੈਟਰ ਵਾਸਤੇ ਇੱਕ ਦੁਬਾਰਾ ਇਮਤਿਹਾਨ ਹੋਏਗਾ। ਮੈਨੂੰ ਜਿਹੜੇ ਬਹੁਤ ਜ਼ਿਆਦਾ ਤਵੱਕੁਆਤ ਤਾਂ ਨਹੀਂ ਹੈਗੀਆਂ ਕਿ ਪਾਕਿਸਤਾਨੀ ਟੀਮ ਜਿੰਨੇ ਵੀ ਉਹਨਾਂ ਨੂੰ ਟਾਰਗੇਟ ਮਿਲੇਗਾ ਉਹਨੂੰ ਚੇਜ਼ ਕਰਨ 'ਚ ਕਾਮਯਾਬ ਹੋ ਜਾਣਗੇ, ਕਿਉਂਕਿ ਪਹਿਲੀ ਇਨਿੰਗਸ 'ਚ ਜਿਹੜਾ ਡਿਬੈਕਲ ਹੋਇਆ ਉਹਦੀ ਵਜ੍ਹਾ ਤੋਂ ਪ੍ਰੈਸ਼ਰ ਪਾਕਿਸਤਾਨੀ ਬੈਟਰਸ 'ਤੇ ਆ ਗਿਆ ਹੈਗਾ। ਤੇ ਤਜਰਬਾਕਾਰ ਬੈਟਸਮੈਨ ਵੀ ਬਹੁਤ ਜ਼ਿਆਦਾ ਪਾਕਿਸਤਾਨ ਕੋਲ ਕੋਈ ਨਹੀਂ ਹੈਗੇ ਨੇ, ਯੰਗਸਟਰ 'ਤੇ ਸਾਨੂੰ ਰਿਲਾਈ ਕਰਨਾ ਪੈਣਾ ਹੈਗਾ। ਹੁਣ ਇੱਥੇ ਜ਼ਰੂਰਤ ਹੋਏਗੀ ਕਿ ਮਾਮੂਲ ਹੱਕ ਤੇ ਸ਼ਾਨ ਮਸੂਦ ਵਗੈਰਾ ਆਪਣੀ ਸਲਮਾਨ ਅਲੀ ਆਗਾ ਅੱਛੀ ਇਨਿੰਗਸ ਖੇਲਣ। ਇਹ ਵਕਤ ਆ ਉਹਨਾਂ ਕੋਲ ਆਪਣੇ ਆਪ ਨੂੰ ਸਾਬਤ ਕਰਨ ਦਾ ਕਿ ਇਸ ਵੇਲੇ ਪਾਕਿਸਤਾਨ ਦੀ ਬੈਟਿੰਗ ਦਾ ਅਹਿਮ ਸਤੂਨ ਨੇ। ਅਸੀਂ ਕਦੋਂ ਤੱਕ ਬਾਬਰ ਆਜ਼ਮ ਤੇ ਭਰੋਸਾ ਕਰਾਂਗੇ ਕਿ ਬਾਬਰ ਆਜ਼ਮ ਅਗਰ ਨਹੀਂ ਹੋਗਾ ਤਾਂ ਇਸਦਾ ਮਤਲਬ ਅਸੀਂ ਪਾਕਿਸਤਾਨ ਟੀਮ ਨੂੰ ਖਿਲਾਣਾ ਛੱਡ ਦਈਏ, ਅਸੀਂ ਮੈਚ ਛੱਡ ਦਈਏ ਕਿ ਅਸੀਂ ਮੈਚ ਨਹੀਂ ਖੇਡ ਸਕਦੇ, ਸਾਡਾ ਜਿਹੜਾ ਬੈਟਰ ਹੈਗਾ ਨੰਬਰ 1 ਉਹ ਬਾਹਰ ਬੈਠਿਆ ਹੈਗਾ। ਇਹ ਯੰਗਸਟਰ ਨੂੰ ਚਾਹੀਦਾ ਹੈ ਕਿ ਉਹਦੇ ਨਾਲ ਦਾ ਜਿਹੜੇ ਤਜਰਬਾਕਾਰ ਬੈਟਰਸ ਨੇ ਉਹਨਾਂ ਨੂੰ ਚਾਹੀਦਾ ਕਿ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ। ਬਾਰ-ਬਾਰ ਜਿਹੜੀ ਗਲਤੀਆਂ ਉਹ ਕਰ ਰਹੇ ਨੇ ਉਹਨਾਂ ਤੋਂ ਉਹਨਾਂ ਨੂੰ ਇਹਤਿਆਤ ਕਰਨ ਦੀ ਲੋੜ ਹੋਏਗੀ। ਬਾਹਰ ਜਾਂਦੀ ਗੇਂਦਾਂ ਨੂੰ ਛੱਡਣਾ ਪਵੇਗਾ, ਸਵਿੰਗ ਹੁੰਦੀ ਗੇਂਦਾਂ ਨੂੰ ਤੁਹਾਨੂੰ ਦੇਖ ਕੇ ਖੇਲਣਾ ਪਏਗਾ। ਜਲਦਬਾਜ਼ੀ ਟੈਸਟ ਕ੍ਰਿਕਟ ਵਿੱਚ ਨਹੀਂ ਹੁੰਦੀ। ਤੁਸੀਂ ਆਪਣੀ ਜਿੰਨੀਆਂ ਵੀ ਗੇਂਦਾਂ ਨੇ ਉਹਨਾਂ ਮੈਰਿਟ ਦੇ ਮੁਤਾਬਕ ਨਹੀਂ ਖੇਡੋਗੇ ਤਾਂ ਤੁਸੀਂ ਲੰਬੀ ਇਨਿੰਗਸ ਨਹੀਂ ਖੇਡ ਸਕਦੇ। ਪਾਕਿਸਤਾਨੀ ਟੀਮ ਕੋਲ ਇੱਕ ਬੜਾ ਅੱਛਾ ਮੌਕਾ ਕਿ ਕਿਉਂਕਿ ਪਹਿਲਾ ਟੈਸਟ ਹੈਗਾ, 3 ਟੈਸਟ ਮਜਮੂਈ ਨੇ, ਤੇ ਇਸ ਟੈਸਟ ਮੈਚ ਵਿੱਚ ਅਗਰ ਖੁਦਾ ਨਾ ਖਾਸਤਾ ਅਸੀਂ ਹਾਰ ਵੀ ਜਾਂਦੇ ਹੈਗੇ ਅੱਜ ਜਾਂ ਕੱਲ੍ਹ ਅਸੀਂ ਹਾਰ ਜਾਂਦੇ ਹੈਗੇ ਹਾਂ, ਤੇ ਡਿਪਰੈਸ ਹੋਣ ਦੀ ਲੋੜ ਨਹੀਂ ਹੈਗੀ ਆ। ਆਪਣੀ ਗਲਤੀਆਂ ਨੂੰ, ਆਪਣੇ ਗੇਮ ਪਲਾਨ ਨੂੰ ਰੀਥਿੰਕ ਕਰਨ ਤੇ ਪਾਕਿਸਤਾਨ ਟੀਮ ਲਈ ਅੱਛਾ ਪਰਫਾਰਮ ਕਰਨ, ਕਿਉਂਕਿ ਤੁਹਾਨੂੰ ਅੱਗੇ ਵੀ ਅਸੀਂ ਜ਼ਿਕਰ ਕੀਤਾ ਕਿ ਵਾਹਿਦ ਗੇਮ ਹੈਗੀ ਜਿਹੜੀ ਪੂਰੀ ਕੌਮ ਨੂੰ ਖੁਸ਼ੀਆਂ ਦਿੰਦੀ ਹੈਗੀ, ਪੂਰੀ ਕੌਮ ਨੂੰ ਯੂਨਾਈਟ ਕਰਦੀ ਹੈਗੀ। ਸਾਰੇ ਇਸ ਨਾਲ ਬਹੁਤ ਪਿਆਰ ਕਰਦੇ ਨੇ ਤੇ ਦੁਆਵਾਂ ਵੀ ਬਹੁਤ ਕਰਦੇ ਨੇ, ਤੇ ਦੁਆਵਾਂ ਤੇ ਕੰਮ ਨਹੀਂ ਹੋਣਾ ਚਾਹੀਦਾ ਹੈਗਾ। ਦੁਆਵਾਂ ਜ਼ਰੂਰੀ ਹਿੱਸਾ ਉਹਦਾ ਹੈ ਨੇ, ਲੇਕਿਨ ਜਦੋਂ ਤੱਕ ਮਿਹਨਤ ਨਹੀਂ ਕਰੋਗੇ, ਦਿਲਚਸਪੀ ਨਹੀਂ ਲਓਗੇ ਖੇਲ ਕੇ, ਉਦੋਂ ਤੱਕ ਯਾਨੀ ਕਿ ਤੁਹਾਡੀ ਜਿਹੜੀ ਪਰਫਾਰਮੈਂਸ ਹੈਗੀ ਅੱਛੀ ਨਹੀਂ ਹੋ ਸਕਦੀ। ਅੱਛਾ ਯੂਸਫ ਸਾਹਿਬ, ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਬਾਬਰ ਆਜ਼ਮ ਸੀਨੀਅਰ ਪਲੇਅਰ ਹੈਗੇ ਨੇ, ਕਿੰਨੀ ਦੇਰ ਤੱਕ ਅਸੀਂ ਇਹਨਾਂ ਤੇ ਰਿਲਾਈ ਕਰਦੇ ਰਹਾਂਗੇ? ਅੱਛਾ, ਇਹਦੇ ਬਾਅਦ ਰਿਜ਼ਵਾਨ ਵੀ ਸੀਨੀਅਰ ਪਲੇਅਰ ਹੈਗੇ ਨੇ, ਸੁਲਮਾਨ ਅਲੀ ਆਗਾ ਵੀ ਬੜੇ ਸੀਨੀਅਰ ਪਲੇਅਰ ਹੈਗੇ ਨੇ। ਅੱਛਾ, ਇਹ ਕਾਫੀ ਦੇਰ ਤੋਂ ਜਿਹੜਾ ਗਾਇਨਾ ਪਰਫਾਰਮ ਨਹੀਂ ਕਰ ਰਿਹਾ, ਰਿਜ਼ਵਾਨ ਵੀ ਨਹੀਂ ਕਰ ਰਿਹਾ, ਸੁਲਮਾਨ ਅਲੀ ਆਗਾ ਵੀ ਨਹੀਂ ਕਰ ਰਿਹਾ, ਤੇ ਤੁਸੀਂ ਨਹੀਂ ਸਮਝਦੇ ਕਿ ਕਮ ਸੇ ਕਮ ਚਲੋ ਸੁਲਮਾਨ ਅਲੀ ਆਗਾ ਨੇ ਚੂੰਕਿ T20 ਟੀਮ ਦੀ ਉਹ ਕਿਆਦਤ ਵੀ ਕਰ ਰਹੇ ਹੈਗੇ ਨੇ, ਮੁਹੰਮਦ ਰਿਜ਼ਵਾਨ ਨੂੰ ਉਹਨਾਂ ਦੀ ਜਗ੍ਹਾ ਤੇ ਜਿਹੜਾ ਗਾਜ਼ੀ ਗੌਰੀ ਸਾਡੇ ਕੋਲ ਇੱਕ ਬਹੁਤ ਅੱਛਾ ਯੰਗਸਟਰ ਵਿਕਟ ਕੀਪਰ ਹੈ, ਬੈਟਿੰਗ ਵੀ ਬਹੁਤ ਅੱਛੀ ਕਰਦਾ ਹੈ, ਤੁਸੀਂ ਨਹੀਂ ਸਮਝਦੇ ਕਿ ਹੁਣ ਦੂਸਰੇ ਟੈਸਟ ਦੇ ਵਿੱਚ ਉਹਨਾਂ ਨੂੰ ਮੌਕਾ ਵੀ ਦੇ ਦੇਣਾ ਚਾਹੀਦਾ ਹੈਗਾ? ਦੇਖੋ, ਮੈਂ ਸਮਝਦਾ ਕਿ ਜਿਹੜੀ ਟੈਸਟ ਪਲੇਇੰਗ 11 ਹੈਗੀ ਤੁਹਾਨੂੰ ਆਪਣੇ ਜਿਹੜੇ ਤਜਰਬਾਕਾਰ ਖਿਲਾੜੀ ਉਹਨਾਂ ਦੇ ਨਾਲ ਜਾਣਾ ਚਾਹੀਦਾ ਹੈਗਾ। ਰਿਜ਼ਵਾਨ ਠੀਕ ਆ, ਉਹਨਾਂ ਦੀ ਯਾਨੀ ਕਿ ਥੋੜਾ ਬਹੁਤਾ ਬੈਟ ਪੈਚ ਹੈ, ਉਹਨਾਂ ਦੀ ਪਰਫਾਰਮੈਂਸ ਉਸ ਤਵੱਕੁਆਤ ਦੇ ਮੁਤਾਬਕ ਨਹੀਂ, ਲੇਕਿਨ ਸਰੇਦਸਤ ਤੁਸੀਂ ਇੱਕਦਮ ਯਾਨੀ ਕਿ ਕਿਸੇ ਯੰਗਸਟਰ ਨੂੰ ਐਕਸਪੋਜ਼ ਨਹੀਂ ਕਰ ਸਕਦੇ ਇਹਨਾਂ ਵਿਕਟਾਂ ਤੇ। ਤੁਹਾਨੂੰ ਪਤਾ ਕਿ ਉੱਥੇ ਗੇਂਦ ਸੀਮ ਜ਼ਿਆਦਾ ਹੁੰਦਾ ਹੈਗਾ, ਉਹ ਫਾਸਟ ਬਾਲਰ ਨੂੰ ਖੇਡਣਾ ਬੜਾ ਮੁਸ਼ਕਿਲ ਹੁੰਦਾ ਹੈਗਾ। ਤੇ ਅਗਰ ਅਸੀਂ ਗਾਜ਼ੀ ਗੌਰੀ ਨੂੰ ਮੌਕਾ ਦੇਵਾਂਗੇ ਤੇ ਉਹਨੂੰ ਆਸਾਨ ਟੀਮਾਂ ਦੇ ਖਿਲਾਫ ਦੇਣਾ ਚਾਹੀਦਾ, ਖਸੂਸਨ ਹੋਮ ਸੀਰੀਜ਼ ਵਿੱਚ ਪਹਿਲਾਂ ਉਹਨੂੰ ਉੱਥੇ ਆਜ਼ਮਾਇਆ ਜਾਏ, ਉਸ ਤੋਂ ਬਾਅਦ ਉਹਨੂੰ ਜਿਹੜੇ ਇੰਟਰਨੈਸ਼ਨਲ ਟੂਰਸ ਨੇ ਉੱਥੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹੈਗਾ। ਇਸ ਵੇਲੇ ਰਿਜ਼ਵਾਨ ਸਾਡੇ ਕੋਲ ਨੰਬਰ 1 ਚੁਆਇਸ ਹੈਗੀ ਆ, ਜਿਸ ਕਿਸਮ ਦੀ ਉਹਦੀ ਪਰਫਾਰਮੈਂਸ ਹੈ, ਲੇਕਿਨ ਸਾਡੀ ਮਜਬੂਰੀ ਹੈ ਕਿ ਉਹਨੂੰ ਖਿਲਾਣਾ ਜ਼ਰੂਰੀ ਹੈਗਾ, ਕਿਉਂਕਿ ਜਦੋਂ ਅਸੀਂ ਯੰਗਸਟਰ ਨੂੰ ਜ਼ਿਆਦਾ ਅਸੀਂ ਟੀਮ 'ਚ ਇੰਡਕਟ ਕਰਾਂਗੇ ਤਾਂ ਫਿਰ ਸਾਡਾ ਜਿਹੜਾ ਬੈਟਿੰਗ ਕੰਬੀਨੇਸ਼ਨ ਹੈਗਾ ਉਹ ਜ਼ਰਾ ਡਿਸਟਰਬ ਹੋ ਜਾਏਗਾ। ਤੁਸੀਂ ਫਾਸਟ ਬੋਲਿੰਗ ਵਿੱਚ ਜਾਂ ਸਪਿਨ ਬੋਲਿੰਗ ਵਿੱਚ ਯੰਗਸਟਰ ਨੂੰ ਮੌਕਾ ਦੇ ਸਕਦੇ ਹੋ, ਲੇਕਿਨ ਬੈਟਿੰਗ ਲਾਈਨ ਐਸੀ ਹੈਗੀ ਜਿੱਥੇ ਤੁਹਾਨੂੰ ਇੱਕ 6 ਜਿਹੜੇ ਪੱਕੇ ਮੰਨੇ ਤਜਰਬਾਕਾਰ ਬੈਟਰ ਨੇ ਉਹ ਤੁਹਾਨੂੰ ਖਿਲਾਣਾ ਜ਼ਰੂਰੀ ਹੁੰਦੇ ਨੇ। ਤੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਰਿਜ਼ਵਾਨ ਅੱਛਾ ਕਮਬੈਕ ਕਰੇ, ਜਿਹੜੀ ਸੈਕੰਡ ਇਨਿੰਗਸ ਹੈਗੀ ਉਹਨਾਂ 'ਚ ਗਲਤੀਆਂ ਜਿਹੜੀਆਂ ਪਹਿਲੀ ਇਨਿੰਗਸ ਹੋਈਆਂ ਨੇ ਉਹ ਨਾ ਕਰਨ। ਸਲਮਾਨ ਅਲੀ ਆਗਾ ਸਾਡੇ ਕੋਲ ਨੰਬਰ 1 ਚੁਆਇਸ ਹੈਗੀ, ਉਸ ਤੋਂ ਬਾਅਦ ਕੋਈ ਨਹੀਂ, ਸ਼ਾਨ ਮਸੂਦ ਹੈਗੇ ਨੇ, ਅਜ਼ਾਨ ਅਵੈਸ ਦੀ ਸ਼ਕਲ 'ਚ ਅਸੀਂ ਇੱਕ ਯੰਗਸਟਰ ਨੂੰ ਮੌਕਾ ਦਿੱਤਾ ਹੋਇਆ, ਇਮਾਮੁਲ ਹੱਕ ਹੈ ਨੇ, ਇਹ ਸਾਰੇ ਟੈਲੈਂਟਡ ਹੈ ਨੇ ਖਿਲਾੜੀ, ਲੇਕਿਨ ਇਹਨਾਂ ਨੂੰ ਆਪਣਾ ਟੈਲੈਂਟ ਨੂੰ ਸਾਬਤ ਵੀ ਕਰਨਾ ਪਵੇਗਾ ਬੈਰੂਨੇ ਮੁਲਕ ਵਿਕਟਾਂ ਤੇ ਖਾਸ ਤੌਰ ਤੇ ਇੰਗਲੈਂਡ ਦੀ ਕੰਡੀਸ਼ਨ ਵਿੱਚ। ਅੱਛਾ ਯੂਸਫ ਸਾਹਿਬ, ਅਸੀਂ ਥੋੜੀ ਜਿਹੀ ਫਾਸਟ ਬੋਲਿੰਗ ਦੀ ਵੀ ਸਾਡੇ ਉਹਨਾਂ ਦੀ ਵੀ ਗੱਲਬਾਤ ਕਰ ਲਈਏ। ਬੜੀ ਉਮੀਦ ਹੈ ਜਿਵੇਂ ਕਿ ਮੁਹੰਮਦ ਅਬਾਸ ਬੜੀ ਸ਼ਾਨਦਾਰ ਬੋਲਿੰਗ ਕਰਨਗੇ, ਖੁਰਮ ਸ਼ਹਿਜ਼ਾਦ ਕਰਨਗੇ, ਮੁਹੰਮਦ ਅਲੀ ਕਰਨਗੇ, ਲੇਕਿਨ ਇਹ ਬੁਰੀ ਤਰ੍ਹਾਂ ਨਾਕਾਮ ਹੋਏ ਨੇ। ਬਲਕਿ ਜਿਹੜੀ ਅਸੀਂ ਉਮੀਦ ਨਹੀਂ ਸੀ ਕਰ ਰਹੇ, ਅਲੀ ਉਸਮਾਨ 5 ਵਿਕਟਾਂ ਲੈ ਗਏ ਨੇ। ਕੀ ਸਮਝਦੇ ਜੇ ਕਿ ਆਇਆ ਕਿ ਪਾਕਿਸਤਾਨ ਨੇ ਉਹ ਜਿਹੜੀ ਪਿਚ ਜਿਹੜੀ ਰੀਡ ਹੈਗੀ ਹੈ ਉਹ ਗਲਤ ਕੀਤੀ, ਜਿਹੜਾ ਟੀਮ ਕੰਬੀਨੇਸ਼ਨ ਸੀ ਉਹ ਸਹੀ ਨਹੀਂ ਬਣਾਇਆ ਹੈਗਾ, ਜਿਹਦੀ ਵਜ੍ਹਾ ਨਾਲ ਅਸੀਂ ਇਸ ਵਕਤ ਕਾਫੀ ਵੀਕ ਨਜ਼ਰ ਆ ਰਹੇ ਹਾਂ? ਕੀ ਕਹੋਗੇ ਤੁਸੀਂ? ਮੀਆਂ ਸਾਹਿਬ, ਪਲੇਇੰਗ 11 ਮੈਂ ਸਮਝਦਾ ਕਿ ਇਹਦੇ 'ਚ ਕੋਈ ਐਸੀ ਖਾਮੀ ਨਹੀਂ ਹੈਗੀ ਹੈ। ਬੈਸਟ ਜਿਹੜੇ ਪਲੇਅਰ ਸੀ ਤੁਸੀਂ ਉਹ ਮੈਦਾਨ 'ਚ ਉਤਾਰੇ ਨੇ।
ਖੁਰਮ ਸ਼ਹਿਜ਼ਾਦ, ਮੁਹੰਮਦ ਅਲੀ, ਮੁਹੰਮਦ ਅਬਾਸ ਸਾਡੇ ਟੌਪ ਰੈਂਕ ਇਸ ਵੇਲੇ ਫਾਸਟ ਬਾਲਰ ਨੇ ਦਸਤਿਆਬ ਟੈਲੈਂਟ ਦੇ ਵਿੱਚੋਂ। ਮੁਹੰਮਦ ਅਬਾਸ ਤੋਂ ਥੋੜੀ ਜਿਹੀ ਮਾਯੂਸੀ ਹੋਈ ਹੈ ਕਿਉਂਕਿ ਹਮੇਸ਼ਾ ਉਹ ਉੱਥੇ ਉਹਨਾਂ ਨੇ 100 ਤੋਂ ਜ਼ਿਆਦਾ ਵਿਕਟਾਂ ਇਸ ਸੀਜ਼ਨ ਵਿੱਚ ਵੀ ਹਾਸਲ ਕੀਤੀਆਂ ਨੇ ਤੇ ਇੱਕ ਲੰਬੇ ਅਰਸੇ ਦਾ ਉਹਨਾਂ ਦਾ ਤਜਰਬਾ ਇਹਨਾਂ ਕੰਡੀਸ਼ਨ ਵਿੱਚ ਖੇਲਣ ਦਾ, ਉਹਨਾਂ ਨੂੰ ਫਰੰਟ ਤੋਂ ਲੀਡ ਕਰਨਾ ਚਾਹੀਦਾ ਸੀ। ਮੈਂ ਸਮਝਦਾ ਕਿ ਇਹਦੇ 'ਚ ਜਿਹੜੀ ਪਾਕਿਸਤਾਨ ਟੀਮ ਦੀ ਜਿਹੜੀ ਫੀਲਡਿੰਗ ਹੈ ਉਹਨੇ ਵੀ ਥੋੜ੍ਹਾ ਜਿਹਾ ਮੁਰਾਲ ਉਹਨਾਂ ਡਾਊਨ ਜ਼ਰੂਰ ਕੀਤਾ ਹੋਏਗਾ। ਤੁਹਾਨੂੰ ਪਤਾ ਕਿ ਜਦੋਂ ਡ੍ਰੌਪ ਕੈਚਸ ਹੋਣਗੇ ਤਾਂ ਫਿਰ ਜਿਹੜਾ ਬੌਲਰ ਜਿੰਨਾ ਵੀ ਅੱਛਾ ਹੋਵੇ ਉਹਦੀ ਲਾਈਨ ਲੈਂਥ ਯਾਨੀ ਕਿ ਉਹਨੂੰ ਕੰਟਰੋਲ ਨਹੀਂ ਰਹਿੰਦਾ, ਉਹਦਾ ਜਿਹੜਾ ਇਤਮਾਦ ਹੈਗਾ ਮੁਤਜ਼ਲਜ਼ਲ ਹੁੰਦਾ ਹੈਗਾ। ਅਤੇ ਖਾਮੀਆਂ ਜ਼ਰੂਰ ਨੇ ਪਾਕਿਸਤਾਨੀ ਫਾਸਟ ਬੌਲਿੰਗ ਵਿੱਚ, ਸਪੀਡ ਵੀ ਘੱਟ ਹੈਗੀ ਆ। ਇੱਕ ਵਕਤ ਸੀ ਕਿ ਸਾਡੇ ਤੋਂ 150 ਦੇ ਕਰੀਬ ਸਾਡੇ ਬਾਲਰ ਸਪੀਡ ਗੇਨ ਕਰਦੇ ਹੁੰਦੇ ਸਨ, ਲੇਕਿਨ ਹੁਣ ਉਹੀ ਦੇਖੀਦਾ ਕਿ 135 140 ਤੱਕ ਹੀ ਮੁੰਡੇ ਜਾਂਦੇ ਹੈਗੇ ਨੇ। ਯਕੀਨੀ ਤੌਰ 'ਤੇ ਪਾਕਿਸਤਾਨ ਦੀ ਜਿਹੜੀ ਬੌਲਿੰਗ ਲਾਈਨ ਹੈ ਫਾਸਟ ਬੌਲਿੰਗ ਇਸ ਵੇਲੇ ਡਿਕਲਾਈਨ ਦਾ ਸ਼ਿਕਾਰ ਹੈਗੀ ਆ। ਅਤੇ ਮੈਂ ਸਮਝਦਾ ਕਿ ਆਕਿਬ ਜਵੇਦ ਜੀ ਕਿਉਂਕਿ ਇਸ ਵੇਲੇ ਡਾਇਰੈਕਟਰ ਆਈ ਪਰਫਾਰਮੈਂਸ ਨੇ 2-3 ਸਾਲਾਂ ਤੋਂ ਮਾਮਲਾ ਦੇਖ ਰਹੇ ਨੇ, ਉਹਨਾਂ ਨੂੰ ਇਸ ਪਾਸੇ ਤਵੱਜੋ ਦੇਣ ਦੀ ਲੋੜ ਹੈਗੀ ਆ। ਅਤੇ ਇਹਦੇ ਨਾਲ ਨਾਲ ਜਿਹੜੀ ਇੱਕ ਖਾਮੀ ਮੈਂ ਅਕਸਰ ਸਮਝਦਾ ਕਿ ਜਿਹੜੇ ਸਾਡੇ ਡੋਮੈਸਟਿਕ ਦੇ ਬੌਲਰਸ ਨੇ ਉਹ ਵੀ ਹੁਣ ਲੰਬੇ ਫਾਰਮੈਟ ਖੇਲਣ 'ਚ ਜ਼ਿਆਦਾ ਦਿਲਚਸਪੀ ਨਹੀਂ ਲੈਂਦੇ ਨੇ। ਉਹ ਵੀ ਕਿਉਂਕਿ T20 ਕ੍ਰਿਕਟ ਹੈਗੀ ਉਹਦੇ ਜ਼ਿਆਦਾ ਪੈਸਾ ਹੈਗਾ, ਜ਼ਿਆਦਾ ਅਟਰੈਕਸ਼ਨ ਹੈਗੀ ਹੈ, ਜ਼ਿਆਦਾ ਸ਼ੋਹਰਤ ਮਿਲਦੀ ਹੈਗੀ ਆ ਅਤੇ ਉਹ ਸਾਰੇ ਜਿਹੜੇ ਮੁੰਡੇ ਹੈਗੇ ਨੇ ਉਹ ਉਸ ਪਾਸੇ ਜ਼ਿਆਦਾ ਤਵੱਜੋ ਦਿੰਦੇ ਹਨ। ਤੁਸੀਂ ਸਪਿਨਰਸ ਦੀ ਗੱਲ ਕੀਤੀ, ਸਾਜਿਦ ਖਾਨ ਸਾਡੇ ਟਾਪ ਕੁਆਲਿਟੀ ਬੌਲਰ ਨੇ। ਉਸ ਤੋਂ ਬਾਅਦ ਅਲੀ ਉਸਮਾਨ ਜਿਨ੍ਹਾਂ ਨੇ ਡੋਮੈਸਟਿਕ ਵਿੱਚ 2 ਦਫਾ ਸੀਜ਼ਨ ਵਿੱਚ ਟੌਪ ਬੈਸਟ ਬੌਲਰ ਬਣੇ ਨੇ, ਉਹਨਾਂ ਨੂੰ ਮੌਕਾ ਮਿਲਿਆ। ਉਹਨਾਂ ਨੇ ਇਹਨਾਂ ਕੰਡੀਸ਼ਨ ਵਿੱਚ 5 ਖਿਲਾੜੀ ਆਊਟ ਕੀਤੇ ਨੇ ਅਤੇ ਹੈਡਿੰਗ ਦੇ ਲੀਡਸ ਵਿੱਚ ਉਹ ਪਹਿਲੇ ਪਾਕਿਸਤਾਨੀ ਬੌਲਰ ਬਣੇ ਨੇ ਜਿਨ੍ਹਾਂ ਨੇ ਕਿਸੇ ਇਨਿੰਗਸ ਵਿੱਚ 5 ਖਿਲਾੜੀਆਂ ਦਾ ਸ਼ਿਕਾਰ ਕੀਤਾ ਹੈਗਾ। ਮੈਂ ਸਮਝਦਾ ਕਿ ਨੁਮਾਨ ਅਲੀ ਦੇ ਜਾਣ ਤੋਂ ਬਾਅਦ ਅਲੀ ਉਸਮਾਨ ਦੀ ਸੂਰਤ ਵਿੱਚ ਸਾਡੇ ਕੋਲ ਇੱਕ ਅੱਛਾ ਵਿਨਿੰਗ ਕੰਬੀਨੇਸ਼ਨ ਬਣ ਗਿਆ, ਸਾਜਿਦ ਖਾਨ ਪਲੱਸ ਅਲੀ ਉਸਮਾਨ। ਇਸੇ ਤਰ੍ਹਾਂ ਸਾਨੂੰ ਫਾਸਟ ਬੌਲਿੰਗ ਵਿੱਚ ਜਿਸ ਤਰ੍ਹਾਂ ਸ਼ਹੀਨ ਸ਼ਾਹ ਅਫਰੀਦੀ ਨੇ ਸਾਨੂੰ ਪਰਫਾਰਮ ਕਰਕੇ ਦਿੱਤਾ ਹੈਗਾ, ਨਸੀਮ ਸ਼ਾਹ ਨੇ ਗਾਹੇ ਬਗਾਏ ਆਪਣਾ ਕਈ ਮੈਚਾਂ 'ਚ ਅੱਛਾ ਪਰਫਾਰਮ ਕੀਤਾ ਹੈਗਾ। ਸਾਨੂੰ ਇੱਕ ਤਕੜੀ ਜੋੜੀ ਚਾਹੀਦੀ ਹੈ, ਵਕਾਰ ਯੂਨਸ, ਸ਼ੁਆਇਬ ਅਖਤਰ, ਇਹਨਾਂ ਦੀ ਤਰ੍ਹਾਂ ਕਿ ਅੱਛੇ ਸਾਨੂੰ ਫਾਸਟ ਬੌਲਰ ਮਿਲਣ।